ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਅੱਜ 29 ਮਈ 2013 16 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇਜ ਤੋਂ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਸਾਡੇ ਕੋਲ 2 ਈਮੇਲਸ ਆਈਆਂ ਹੋਈਆਂ ਹਨ ਜੋ ਕਿ ਸਰਦਾਰ ਜਗਦੀਪ ਸਿੰਘ ਜੀ ਦੀਆਂ ਹਨ। ਇਹ ਕੈਲੀਫੋਰਨੀਆ ਤੋਂ ਲਿਖਦੇ ਹਨ ਤੇ ਇਹਨਾਂ ਦੀ ਈਮੇਲ ਜੋ ਪਹਿਲੀ ਈਮੇਲ ਹੈ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ। ਜੋ ਉਹਨਾਂ ਦੀ ਦੂਸਰੀ ਈਮੇਲ ਹੈ ਉਹ ਅਸੀਂ ਨੈਕਸਟ ਪ੍ਰੋਗਰਾਮ ਸ਼ੁਰੂ ਕਰਾਂਗੇ। ਠੀਕ ਹੈ। ਜਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਉਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हिंदुस्तान के ब्राह्मणवादी तानाशाहां नाल घ्यो खिचड़ी मीडिया ने यह गलत प्रचार की मुहिम विढ़ी है कि पंजाब च नशे की तस्करी खाड़कुआं ने हथियारां की तस्करी दे नाल शुरू की सी अते इस करके अज पंजाब च 70-80% नौजवान नशा कर रहे हैं। कुछ दिन पहला NDTV ने बिना किसी तत्थ ते आधारित इस झूठ का प्रचार किया अते अज शशिकांत नां दे साबका DGP ਨੂੰ ਪੰਜਾਬੀ ਨੌਜਵਾਨਾਂ ਦਾ ਫਿਕਰ ਪੈ ਗਿਆ ਹੈ ਅਤੇ ਉਸ ਨੇ ਇੱਕ ਖਬਰ ਲਵਾ ਕੇ ਇਹ ਵੀ ਕਿਹਾ ਹੈ ਕਿ ਖਾੜਕੂਆਂ ਦੁਆਰਾ ਸ਼ੁਰੂ ਕੀਤੀ ਤਸਕਰੀ ਨੂੰ ਬੰਦ ਕਰਵਾਉਣ ਲਈ ਉਸ ਨੇ ਨਸ਼ੇ ਵਿਰੋਧੀ ਮੰਚ ਬਣਾ ਲਿਆ ਹੈ। ਜਦੋਂ ਖਾੜਕੂ ਲਹਿਰ ਚੱਲ ਰਹੀ ਸੀ ਉਸ ਦੌਰਾਨ ਬ੍ਰਾਹਮਣਵਾਦੀ ਮੀਡੀਆ ਵਾਲੇ ਹੀ ਆਪਣੇ ਪੁਰਾਣੇ ਰਿਕਾਰਡ 'ਚੋਂ ਇਹ ਖਬਰ ਕੱਢ ਕੇ ਵਿਖਾ ਦੇਣ ਜਿਸ ਵਿੱਚ ਉਹਨਾਂ ਨੇ ਉਸ ਸਮੇਂ ਅਜਿਹੀ ਕਮੀਨਗੀ ਭਰੀ ਖਬਰ ਲਵਾਈ ਹੋਵੇ। सच तो यह है कि खाड़कू लहर समय अनेकों समाजिक बुराइयां समेत नशे की बुराई ते भी खाड़कुआ ने पाबंदी ला के आवाम का भला किया सी अते उस समय ब्राह्मणवादी तानाशाह ने शराब के ठेकियां ते सिगरट बीड़ी दियां खोखियां ते CRPF दियां गारदां लाइयां हुई सन अते शराब के ठेकेदारां अते नशे के तस्करां नूं AK-47 वाले गार्ड दिते हुए सन अते हुण जाबर ने इन्हां ही सुरक्षा दलां दा 1 लाख करोड़ का करजा पंजाब दे सिर चढ़ाया होया है। ਜਿਹੜੇ ਸ਼ਸ਼ੀਕਾਂਤ ਵਰਗੇ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਲਵਾਰਿਸ ਲਾਸ਼ਾਂ ਬਣਾਉਂਦੇ ਨਹੀਂ ਥੱਕਦੇ ਸੀ ਅੱਜ ਕੱਲ ਉਹਨਾਂ ਨੂੰ ਸਿੱਖ ਜਵਾਨੀ ਦਾ ਦਰਦ ਕਿੱਥੋਂ ਜਾਗ ਪਿਆ। ਸੱਚਾਈ ਤਾਂ ਇਹ ਹੈ ਕਿ ਝੂਠੇ ਪੁਲਿਸ ਮੁਕਾਬਲਿਆਂ 'ਚ 80,000 ਬੇਕਸੂਰ ਸਿੱਖਾਂ ਨੂੰ ਮਾਰਨ ਨਾਲੋਂ ਵੀ ਘਾਤਕ ਪੈਂਤੜਾ ਜ਼ਾਲਮ ਸਰਕਾਰ ਸਾਡੀ ਨਸਲਕੁਸ਼ੀ ਲਈ ਵਰਤ ਰਹੀ ਹੈ। ਡਾਕਟਰ ਸਾਹਿਬ ਇਸ ਬਾਰੇ ਵਿਸਤਾਰ 'ਚ ਦਰਸ਼ਕਾਂ ਨੂੰ ਜਾਣੂ ਕਰਵਾਓ। ਹਾਂ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਜਗਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਦੀਆਂ 2 ਈਮੇਲਸ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿਉਂਕਿ ਦੋਨਾਂ ਦੀ ਵਿਸ਼ਾ ਵਸਤੂ ਅਲੱਗ-ਅਲੱਗ ਹੈ ਜੀ। ਸੋ ਅੱਜ ਅਸੀਂ ਉਹਨਾਂ ਚੋਂ ਇੱਕ ਪਿਕ ਕੀਤੀ ਹੈ ਜੀ ਕਿਉਂਕਿ ਇਹ ਕਾਫੀ ਉਹਨਾਂ ਨੇ ਅੰਦਰੂਨੀ ਜਾਣਕਾਰੀ ਜਿਹਨੂੰ ਅਸੀਂ ਕਹਿੰਦੇ ਆ ਜਿਹੜਾ ਵੈਲ ਵਰਸਡ ਜੀ ਬੰਦਾ ਜਿਹੜਾ ਸਾਰੇ ਤੋਂ ਜਾਣੂ ਹੁੰਦਾ ਹੈ ਉਹਦੇ ਆਧਾਰ ਤੇ ਉਹਨਾਂ ਨੇ ਬੜੀ ਪੁਖਤਾ ਬੜੀ ਪਾਇਦਾਰ ਗੱਲ ਕੀਤੀ ਹੈ ਜੀ ਜੀ। ਪਹਿਲੀ ਗੱਲ ਤਾਂ ਉਹਨਾਂ ਨੇ ਬੜਾ ਅੱਛਾ ਫਰੇਜ਼ ਯੂਜ਼ ਕੀਤਾ ਹੈ ਕਿ ਜਿਹੜੇ ਇਹ ਬ੍ਰਾਹਮਣਵਾਦੀ ਨੇ ਔਰ ਮੀਡੀਆ ਹੈ ਇਹ ਘਿਓ ਖਿਚੜੀ ਨੇ ਜੀ ਜੀ। ਇਹ ਬੜੀ ਇੰਪੋਰਟੈਂਟ ਗੱਲ ਹੈ ਸਮਝਣੀ ਕਿ ਬਹੁਤ ਵਾਰ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਹਾਂ ਜਿੱਥੇ ਕਿਹਾ ਜਾਂਦਾ ਹੈ ਕਿ ਜਿਹੜਾ ਮੀਡੀਆ ਹੈ ਇਹ 4th ਪਿਲਰ ਹੈ ਕਿਸੇ ਵੀ ਲੋਕਤੰਤਰ ਦੇ। ਜਦੋਂ 3 ਪਿਲਰ ਕਹਿ ਜਾਂਦੇ ਨੇ ਕਿ ਇੱਕ ਲੈਜਿਸਲੇਚਰ ਹੈ, ਇੱਕ ਐਗਜ਼ੈਕਟਿਵ ਹੈ, ਇੱਕ ਜੁਡੀਸ਼ਰੀ ਹੈ ਜੀ। ਪਰ ਜਿਹੜੇ ਲੋਕਤੰਤਰ ਨੂੰ ਉਦੋਂ ਸਫਲ ਕਹਿੰਦੇ ਨੇ ਕਿ ਜਿੱਥੇ ਮੀਡੀਆ ਆਜ਼ਾਦ ਹੈ, ਮੀਡੀਆ ਫ੍ਰੀ ਹੈ। ਸੋ ਬਹੁਤ ਵਾਰ ਪੱਛਮ ਦੇ ਮੁਲਕਾਂ ਦੇ ਵਿੱਚ ਜਦੋਂ ਕੋਈ ਨਿੱਕੀ ਜਿਹੀ ਗੱਲ ਵੀ ਹੁੰਦੀ ਹੈ ਜਿਵੇਂ ਇੱਥੇ ਸਕੈਂਡਲ ਹੋਇਆ ਵਾਟਰਗੇਟ ਸਕੈਂਡਲ। ਵਾਟਰਗੇਟ ਇੱਕ ਦਫ਼ਤਰ ਸੀ ਡੈਮੋਕ੍ਰੇਟਾਂ ਦਾ, ਉਹਨਾਂ 'ਚ ਰਿਪਬਲਿਕਨ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਜਿਹੜੀ ਹੈ ਖੁਫੀਆ ਜਾਣਕਾਰੀ ਲਈ ਅੰਦਰ ਰਿਕਾਰਡਿੰਗ ਵਗੈਰਾ ਹੋ ਰਹੀ ਸੀ ਉਹਨੂੰ ਮੀਡੀਆ ਮੈਨ ਨੇ ਐਕਸਪੋਜ਼ ਕੀਤਾ ਜੀ। ਉਹ ਇੰਨਾ ਵੱਡਾ ਸਕੈਂਡਲ ਬਣਿਆ ਕਿ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰਨਾ ਪਿਆ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਮੀਡੀਆ ਬਾਹਰ ਲੈ ਕੇ ਆਉਂਦਾ ਹੈ ਔਰ ਮੀਡੀਆ ਉਸ ਪੀਰੀਅਡ ਹਾਲਾਂਕਿ ਇੱਥੇ ਵੀ ਹੁਣ ਥੋੜ੍ਹਾ ਬਹੁਤ ਪ੍ਰਭਾਵ ਬਿਗ ਹਾਊਸਿਸ, ਇੰਡਸਟਰੀਅਲ ਹਾਊਸਿਸ, ਮਨੀ ਇਨਵੈਸਟਮੈਂਟ ਦਾ ਉਹ ਮੀਡੀਆ ਦੇ ਉੱਤੇ ਉਸ ਕਿਸਮ ਦਾ ਹੁੰਦਾ ਹੈ। ਸਟਿਲ ਮੀਡੀਆ ਜਿਹੜਾ ਹੈ ਉਹ ਇੰਡੀਪੈਂਡੈਂਟਲੀ ਆਪਰੇਟ ਕਰਦਾ ਹੈ। ਪਰ ਜਿਹੜਾ ਹਿੰਦੁਸਤਾਨੀ ਮੀਡੀਆ ਹੈ ਉਹ ਦੇਖਣ ਨੂੰ ਕਹਿਣ ਨੂੰ ਤਾਂ ਜਦੋਂ ਉਹ ਵੈਸਟਰਨ ਵਰਲਡ ਨੂੰ ਕਹਿੰਦੇ ਨੇ ਜੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ ਔਰ ਦੇਖੋ ਸਾਡਾ ਵਾਈਬ੍ਰੈਂਟ ਮੀਡੀਆ ਜੀ ਔਰ ਮੀਡੀਆ ਉੱਥੇ ਉਸ ਸਰਕਾਰ ਜਾਂ ਉਹਨਾਂ ਦੀ ਏਜੰਸੀਆਂ ਦੀ ਹੀ ਐਕਸਟੈਂਸ਼ਨ ਹੈ
ਜੀ ਔਰ ਈਵਨ ਜਿਹੜੀਆਂ ਇਹਨਾਂ ਦੀਆਂ ਇੰਡੀਪੈਂਡੈਂਟ ਦੁਨੀਆ ਦੀਆਂ ਗ੍ਰੇਡਿੰਗ ਆਰਗੇਨਾਈਜੇਸ਼ਨਸ ਨੇ ਉਹ ਇੰਡੀਆ ਨੂੰ ਉਹਨਾਂ ਨੇ ਪਾਰਸ਼ਲ ਫ੍ਰੀ ਮੀਡੀਆ ਦੀ ਕੈਟਾਗਰੀ 'ਚ ਰੱਖਿਆ ਹੋਇਆ ਹੈ, ਕੰਪਲੀਟ ਫ੍ਰੀ ਮੀਡੀਆ ਦੀ ਕੈਟਾਗਰੀ 'ਚ ਨਹੀਂ। ਹੁਣ ਪ੍ਰੋਬਲਮ ਲੋਕਾਂ ਦੀ ਇਹ ਹੈ, ਸਾਰੀ ਜਨਤਾ ਦੀ ਹਿੰਦੁਸਤਾਨ 'ਚ ਔਰ ਆਪਣੇ ਲੋਕਾਂ ਦੀ ਵੀ, ਜੀ ਕਿ ਬਹੁਤ ਸਾਰਿਆਂ ਦੀ ਜਾਣਕਾਰੀ ਉਹੀ ਹੈ ਜੋ ਉਹਨਾਂ ਨੇ ਟੈਲੀਵਿਜ਼ਨ ਤੇ ਦੇਖਿਆ ਜੀ, ਜੋ ਉਹਨਾਂ ਨੇ ਅਖਬਾਰ 'ਚ ਪੜ੍ਹਿਆ, ਜੋ ਉਹਨਾਂ ਨੇ ਰੇਡੀਓ ਤੇ ਸੁਣਿਆ। ਜੀ ਹੁਣ ਅਖਬਾਰ, ਰੇਡੀਓ, ਟੈਲੀਵਿਜ਼ਨ ਉਹੀ ਸ਼ੋਅ ਕਰਦਾ ਹੈ ਜੋ ਸਰਕਾਰ ਚਾਹੁੰਦੀ ਹੈ। ਸਰਕਾਰ ਦਾ ਮਤਲਬ ਹੀ ਏਜੰਸੀਆਂ, ਖੁਫੀਆ, ਜਦੋਂ ਅਸੀਂ ਏਜੰਸੀਆਂ ਕਹਿੰਦੇ ਆ ਫਿਰ ਇਹਨਾਂ ਦਾ ਖੁਫੀਆ ਨੈਟਵਰਕ ਹੈ ਜਿਹੜਾ ਸਾਰੇ ਸਿਸਟਮ ਨੂੰ ਰਨ ਕਰਦਾ ਜੀ। ਹੁਣ ਉਹਨਾਂ ਨੇ ਟਾਈਮਿੰਗ ਦੇਖਣੀ ਹੁੰਦੀ ਹੈ ਵੀ ਕਿਸ ਟਾਈਮ ਉਹਨਾਂ ਨੇ ਕਿਹੜੀ ਸਟੋਰੀ ਪਲਾਂਟ ਕਰਨੀ, ਜੀ ਜੀ, ਫਿਰ ਉਹਦੇ ਤੇ ਹੀ ਅੱਗੋਂ ਖਬਰਾਂ ਬਣਦੀਆਂ ਨੇ। ਫਿਰ ਜਿਹੜੇ ਇਹਨਾਂ ਦੇ ਸਰਕਾਰ ਦੇ ਹੀ ਖਰੀਦੇ ਹੋਏ ਅਖੌਤੀ ਮਾਹਿਰ ਨੇ ਜਾਂ ਐਕਸਪਰਟ ਨੇ ਉਹ ਆ ਜਾਂਦੇ ਨੇ ਟੀਵੀ ਦੇ ਉੱਤੇ ਪੈਨਲ ਡਿਸਕਸ਼ਨ ਕਰਨ, ਜੀ ਜੀ, ਹਾਂਜੀ। ਉਹ ਫਿਰ ਉਹਨੂੰ ਪੂਰਾ ਖੰਡਣਗੇ, ਉਹਨੂੰ ਮੰਡਣਗੇ, ਉਹਦਾ ਮਿੱਝ ਕੱਢਣਗੇ ਇਸ਼ੂ ਦੀ। ਐਨ ਲੋਕਾਂ ਨੂੰ ਜਦੋਂ ਉਹ ਦੇਖਣਗੇ ਕਿ ਵੀ ਹੁਣ ਇਹਨਾਂ ਦਾ ਹੋ ਗਿਆ, ਫਿਰ ਕੋਈ ਹੋਰ ਨਵੀਂ ਕਹਾਣੀ ਪਲਾਂਟ ਕਰ ਦੇਣਗੇ ਜੀ। ਸੋ ਜਿਹੜੀ ਕਹਾਣੀ ਜਿਹਦਾ ਜ਼ਿਕਰ ਵੀਰ ਜਗਦੀਪ ਸਿੰਘ ਹੋਰਾਂ ਨੇ ਕੀਤਾ ਔਰ NDTV ਨੇ ਉਸ ਨੂੰ ਜਿਹੜਾ ਪ੍ਰਸਾਰਿਤ ਕੀਤਾ, ਹੋਰਾਂ ਨੇ ਵੀ ਕੀਤਾ ਜੀ। ਹੁਣ ਸ਼ਸ਼ੀ ਕਾਂਤ ਇਹ ਸਾਬਕਾ DGP ਰਿਹਾ, ਜੇਲ੍ਹਾਂ ਦੇ ਵਿੱਚ ਵੀ ਰਿਹਾ, ਔਰ ਹਾਲਾਂਕਿ ਇਹਦਾ ਇਮੇਜ ਉੱਥੇ ਬਾਕੀਆਂ ਦੇ ਨਾਲੋਂ ਚੰਗਾ ਇਮੇਜ ਹੈ। ਜੇਲ੍ਹਾਂ ਦੇ ਵਿੱਚ ਜਿਹੜੀਆਂ ਡਰੱਗਸ ਨੇ ਕਿਵੇਂ ਆਉਂਦੀਆਂ ਨੇ, ਕੀ ਹੈ, ਇਸ ਬਾਰੇ ਵੀ ਉਹਦੀ ਟੱਕਰ ਹੋਈ ਸੁਮੇਧ ਸੈਣੀ ਦੇ ਨਾਲ ਵੀ, ਵੇਲੇ ਦੀ ਗਵਰਨਮੈਂਟ ਨਾਲ ਵੀ ਹੋਈ ਜੀ। ਹੁਣ ਵੀ ਉਹਨੇ ਜਿਹੜਾ ਆਪਣਾ ਇੱਕ ਵੱਖਰਾ ਗਰੁੱਪ ਬਣਾ ਕੇ ਕੰਮ ਕਰਨ ਦਾ ਯਤਨ ਕੀਤਾ। ਮੇਰੇ ਖਿਆਲ ਪਹਿਲਾਂ ਅੰਨਾ ਹਜ਼ਾਰੇ ਦੀ ਵੀ ਹਮਾਇਤ ਕੀਤੀ ਸੀ ਜੀ। ਔਰ ਉਹਦੀ ਇੱਕ ਸਟੇਟਮੈਂਟ ਜਿਹਨੂੰ ਮੀਡੀਆ ਨੇ ਬਿਲਕੁਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਉਹਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਤਸਕਰੀ ਹੈ, ਸਮਗਲਿੰਗ ਹੈ, ਉਹਦੇ 'ਚ ਪੋਲੀਟੀਸ਼ੀਅਨ, ਜੀ, ਪੁਲਿਸ ਔਰ ਸਮਗਲਰ, ਜੀ, ਇਹ ਘਿਓ ਖਿਚੜੀ ਨੇ, ਇਹ ਮਿਲਗੋਬਾ ਨੇ, ਆਪਸ ਦੇ ਵਿੱਚ ਰਲੇ ਹੋਏ ਨੇ। ਜੀ। ਹੁਣ ਗੱਲ ਤਾਂ ਇਹ ਸੀ ਔਰ ਉਹਦੇ 'ਚ ਉਹਨੇ ਕੁਛ ਔਰ ਉਹਨੇ ਉਹਦੇ 'ਚ ਕਿਹਾ ਵੀ ਉਹਦੇ 'ਚ ਕਾਂਗਰਸ ਔਰ BJP ਦੋਨਾਂ ਦੇ ਹੀ ਪੋਲੀਟੀਸ਼ੀਅਨ ਸ਼ਾਮਲ ਨੇ, ਅਕਾਲੀਆਂ ਦੇ ਵੀ, ਇਹਨਾਂ ਪ੍ਰਮੁੱਖ ਪਾਰਟੀਆਂ ਦੇ। ਹੁਣ ਚਾਹੀਦਾ ਤਾਂ ਇਹ ਸੀ ਕਿ ਮੀਡੀਆ ਜਿਹੜਾ ਹੈ ਇਸ ਦੇ ਪਿੱਛੇ ਜਾਂਦਾ। ਜੇ ਅਮਰੀਕਾ ਵਰਗਾ ਮੀਡੀਆ ਹੁੰਦਾ ਇਨਵੈਸਟੀਗੇਟਿਵ, ਉਹਦਾ ਨੱਕ 'ਚ ਦਮ ਕਰ ਦਿੰਦਾ ਸ਼ਸ਼ੀ ਕਾਂਤ ਦਾ ਵੀ ਤੂੰ ਨਾ ਲੈ, ਜੀ, ਕਿਹੜਾ ਕਾਂਗਰਸ ਦਾ ਪੋਲੀਟੀਸ਼ੀਅਨ ਹੈ, ਕਿਹੜਾ ਅਕਾਲੀਆਂ ਦਾ ਪੋਲੀਟੀਸ਼ੀਅਨ ਹੈ, ਕਿਹੜਾ BJP ਦਾ। ਜੀ ਜੀ। ਲੇਕਿਨ ਉਹਨੇ ਉਸ ਆਪਣੀ ਕਹਾਣੀ ਦੇ ਵਿੱਚ ਇੱਕ ਗੱਲ ਇਹ ਵੀ ਛੱਡ ਦਿੱਤੀ, ਇੱਕ ਆਪਣੇ ਆਪ ਨੂੰ ਬੈਲੈਂਸ ਕਰਨ ਦੇ ਲਈ ਜਾਂ ਦੱਸਣ ਦੇ ਲਈ, ਕਿਉਂਕਿ ਉਸ ਦੇ ਉੱਤੇ ਇਹ ਵੀ ਇੱਕ ਪੀਰੀਅਡ 'ਚ ਇਲਜ਼ਾਮ ਲੱਗਦੇ ਸੀ, ਕਿਉਂਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨੂੰ ਫਾਂਸੀ ਦੇਣ ਦਾ ਮਾਮਲਾ ਆਇਆ, ਬਲੈਕ ਵਾਰੰਟ ਆਏ, ਤੇ ਇਹ DGP ਸੀ ਜੇਲ੍ਹਾਂ ਦਾ। ਜੀ ਜੀ। ਸੋ ਇਹਨੇ ਵੀ ਸਟੇਟਮੈਂਟ ਉਦੋਂ ਠੀਕ ਦਿੱਤੀ ਸੀ, ਇਹਨੇ ਇਹ ਕਿਹਾ ਸੀਗਾ ਕਿ ਭਾਈ ਮੈਂ ਇਹ ਨਹੀਂ ਕਰ ਸਕਦਾ। ਸੋ ਉਸ ਤੋਂ ਬਾਅਦ ਉਹਦੀ ਰਿਟਾਇਰਮੈਂਟ ਹੋ ਗਈ ਜੀ। ਸੋ ਹੁਣ ਇੱਕ ਪਾਸੇ ਜਦੋਂ ਇਹਨਾਂ ਦਾ ਕੋਈ ਬੰਦਾ ਸੱਚ ਵੀ ਬੋਲਦਾ ਹੈ, ਜਿਵੇਂ ਉਹਨੇ ਸਮਗਲਿੰਗ ਦੇ ਹਵਾਲੇ ਨਾਲ ਕਿਹਾ, ਜੇਲ੍ਹਾਂ 'ਚ ਵੀ ਕੁਝ ਥਾਵਾਂ ਤੇ ਸਾਡੀ ਨਿੱਜੀ ਜਾਣਕਾਰੀ ਹੈ ਕਿ ਜਿਹੜੀਆਂ ਕੁਝ ਜ਼ਰੂਰੀ ਸਹੂਲਤਾਂ ਸੀ ਉਹ ਪ੍ਰੋਵਾਈਡ ਕੀਤੀਆਂ, ਪਰ ਇਹ ਦੱਸਣ ਦੇ ਲਈ ਦੂਸਰੇ ਲੋਕਾਂ ਨੂੰ ਕਿ ਜੀ ਮੈਂ ਕੋਈ ਸਿੱਖਾਂ ਦਾ ਹਮਾਇਤੀ ਨਹੀਂ ਹੈ ਜਾਂ ਮੈਂ ਕੋਈ ਆਜ਼ਾਦੀ ਦਾ ਜਾਂ ਖਾਲਿਸਤਾਨ ਦਾ ਹਮਾਇਤੀ ਨਹੀਂ ਹੈ, ਕੱਲ੍ਹ ਨੂੰ ਮੇਰੇ ਤੇ ਇਹ ਇਲਜ਼ਾਮ ਨਾ ਲੱਗੇ, ਤਾਂ ਉਹਨੇ ਨਾਲ ਹੀ ਇਹ ਗੱਲ ਵੀ ਛੱਡ ਦਿੱਤੀ ਕਿ ਜੀ ਇਹ ਜਿਹੜਾ ਮੈਂ ਨਸ਼ਾ ਵਿਰੋਧੀ ਫਰੰਟ ਹੁਣ ਬਣਾ ਰਿਹਾ, ਇਹ ਆਤੰਕਵਾਦ ਦੇ ਜ਼ਮਾਨੇ 'ਚ ਜਦੋਂ ਹਥਿਆਰ ਆਉਂਦੇ ਸਨ ਤੇ ਉਹਨਾਂ ਦੇ ਨਾਲ ਨਸ਼ਾ ਪੱਤਾ ਵੀ ਆਉਂਦਾ ਸੀ ਜੀ ਜੀ, ਔਰ ਉਹ ਟ੍ਰੈਂਡ ਸ਼ੁਰੂ ਹੋਇਆ ਤੇ ਉਹਨੂੰ ਮੈਂ ਬੰਦ ਕਰਨਾ ਚਾਹੁੰਦਾ। ਹੁਣ ਇਹ ਦੋਨੋਂ ਗੱਲਾਂ ਜਿਹੜੀਆਂ ਉਹਦੀਆਂ ਨੇ ਉਹ ਸੈਲਫ ਕੰਟਰਾਡਿਕਟਰੀ ਨੇ ਜਾਂ ਆਪਾ ਵਿਰੋਧੀ ਨੇ ਜੀ, ਕਿ ਜੇ ਇਹਨੂੰ ਕਾਂਗਰਸ, BJP, ਅਕਾਲੀ, ਪੁਲਿਸ, ਸਮਗਲਰ ਉਹਨਾਂ ਦਾ ਨੈਟਵਰਕ ਹੈ ਤੇ ਇਹਨਾਂ ਦੇ ਕਹਿਣ ਮੁਤਾਬਕ ਤਾਂ ਖਾੜਕੂਵਾਦ ਨੂੰ ਖਤਮ ਹੋਇਆ ਵੀ 20 ਸਾਲ ਹੋ ਗਏ, 15 ਸਾਲ ਹੋ ਗਏ ਜੀ, ਫਿਰ ਇਹਨੂੰ ਕੌਣ ਰਨ ਕਰ ਰਿਹਾ। ਫਿਰ ਜਿਹੜੀਆਂ ਖਬਰਾਂ ਲੱਗਣਗੀਆਂ ਕਿ ਜੀ 100 ਕਰੋੜ ਦੀ ਹੈਰੋਇਨ ਉੱਥੋਂ ਫੜੀ ਗਈ ਜਾਂ ਇੰਨੇ ਦਾ ਜਿਹੜਾ ਫਲਾਣੀ ਚੀਜ਼ ਫੜੀ ਗਈ, ਓਪੀਐਮ ਫੜੀ ਗਈ, ਇਹ ਕਦੇ ਨਹੀਂ ਹੁੰਦੀ ਵੀ ਹੈ ਕਿਹਦੀ ਸੀ, ਉਹਦਾ ਮਾਲਕ ਕੌਣ ਸੀ। ਫਿਰ ਉਸ ਤੋਂ ਬਾਅਦ ਉਹ ਕਿਹੜੀ ਮਾਰਕੀਟ 'ਚ ਗਈ, ਉਹ ਬਲੈਕ 'ਚ ਗਈ, ਵਾਈਟ 'ਚ ਗਈ, ਉਹਨੂੰ ਚੂਨਾ ਬਣਾ, ਚੂਨੇ ਦੇ ਬਹਾਨੇ ਉਹ ਜਿਹੜਾ ਉਹ ਉਹਨਾਂ ਨੇ ਆਪਣੇ ਰੱਖ ਲਿਆ ਰਿਜ਼ਰਵ ਦੇ ਵਿੱਚ ਜੀ, ਬਾਕੀ ਜਿਹੜੀ ਆ ਉਹ ਬਲੈਕ ਮਾਰਕੀਟ 'ਚ ਕੱਢ ਦਿੱਤੀ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜਾ ਖੜਕੂ ਦੌਰ ਸੀ, ਰਾਦਰ ਇੱਕ ਪਾਸੇ ਤਾਂ ਇਸ ਕਿਸਮ ਦੇ ਬੰਦੇ ਇਲਜ਼ਾਮ ਲਾ ਰਹੇ ਨੇ ਕਿ ਜੀ ਇਹ ਹਥਿਆਰਾਂ ਦੀ ਤਸਕਰੀ ਔਰ ਨਸ਼ਿਆਂ ਦੀ ਤਸਕਰੀ ਜੀ ਨਾਲ ਰਹੀ, ਦੂਜੇ ਪਾਸੇ ਜਿਹੜੇ ਸਾਡੀ ਮੂਵਮੈਂਟ ਨੂੰ ਐਨਾਲਾਈਜ਼ ਕਰਦੇ ਨੇ ਆਪਣੇ ਸੁਹਿਰਦ ਬੰਦੇ, ਉਹ ਸਗੋਂ ਇਹ ਕਹਿੰਦੇ ਨੇ ਜੀ ਅਸੀਂ ਇੱਕ ਗਲਤੀ ਕਰ ਲਈ ਵੀ ਅਸੀਂ ਜੇ ਪੋਲੀਟੀਕਲ ਫਰੀडम ਦੀ ਲੜਾਈ ਲੜ ਰਹੇ ਸੀ
ਤੇ ਸਾਨੂੰ ਸੋਸ਼ਲ ਰਿਫਾਰਮ ਵਾਲੀਆਂ ਗੱਲਾਂ ਵੱਲ ਨਹੀਂ ਸੀ ਆਉਣਾ ਚਾਹੀਦਾ ਜਿਨ੍ਹਾਂ ਦੇ ਵਿੱਚ ਸ਼ਰਾਬ ਦੇ ਖਿਲਾਫ ਮੁਹਿੰਮ ਸੀ, ਸ਼ਰਾਬ ਦੇ ਨਸ਼ੇ ਬੰਦ ਕਰਵਾਉਣੇ ਜਾਂ ਤਮਾਕੂ ਦੇ ਖੋਖੇ ਚੁਕਾਉਣ ਦੀ ਲਾਈਨ ਜਾਂ ਕਿਸੇ ਹੱਦ ਤੱਕ ਦਾਜ ਨਾ ਲੈਣ ਦੇਣ ਦੀ ਗੱਲ ਜਾਂ ਬਰਾਤਾਂ 'ਚ 11 ਬੰਦੇ ਖੜਨ ਦੀ ਗੱਲ। ਔਰ ਇਹ ਗੱਲ ਦੇ ਸਬੂਤ ਨੇ, ਅਖਬਾਰਾਂ ਉਸ ਵੇਲੇ ਦੀਆਂ ਭਰੀਆਂ ਹੋਈਆਂ ਨੇ ਕਿ ਕਿਵੇਂ ਇਹਨਾਂ ਫੈਸਲਿਆਂ ਨੂੰ ਜਿਹੜੀ ਕਿ ਇੱਕ ਉਹਨਾਂ ਨੇ ਥਾਟ ਦਿੱਤਾ ਸੀ, ਲੋਕਾਂ ਨੇ ਆਪਣੇ ਤੌਰ ਤੇ ਇੰਪਲੀਮੈਂਟ ਕੀਤਾ ਜੀ। ਔਰ ਸ਼ਰਾਬ ਦੇ ਠੇਕੇ ਔਰ ਦੂਸਰੇ ਖੁੱਲੇ ਰੱਖਣ ਲਈ ਸਰਕਾਰ ਨੇ ਸਿਕਿਉਰਿਟੀ ਗਾਰਡ ਦਿੱਤੇ ਜੀ। ਪੂਰਾ ਪੁਲਿਸ ਦੇ ਛਤਰ ਛਾਇਆ ਥੱਲੇ ਠੇਕੇ ਖਿਲਾਏ। ਅੱਜ ਕਿੰਨੇ ਖੁੱਲ ਗਏ ਨੇ ਤੇ ਕਿੰਨੇ ਹੋਰ ਹੁਣ ਤਾਂ ਜੂਆ ਘਰ ਖੋਲਣ ਨੂੰ ਫਿਰਦੇ ਨੇ ਪੰਜਾਬ 'ਚ ਜੀ। ਸੋ ਇਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਵੀ ਜਾਂ ਤਾਂ ਤੁਸੀਂ ਸ਼ਿਕਾਰੀ ਕੁੱਤੇ ਨਾਲ ਹੋ ਤੇ ਜਾਂ ਖਰਗੋਸ਼ ਨਾਲ ਹੋ, ਸੇ ਨਾਲ ਹੋ। ਵੀ ਇੱਕ ਪਾਸੇ ਤਾਂ ਤੁਸੀਂ ਇਲਜ਼ਾਮ ਲਾਉਂਦੇ ਸੀ ਜੀ ਕਿ ਇਹ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਇੰਟਰਫੀਅਰ ਕਰ ਰਹੇ ਨੇ ਜੀ। ਕੋਈ ਸ਼ਰਾਬ ਪੀਣਾ ਚਾਹੁੰਦਾ, ਕਿਸੇ ਨੂੰ ਕੀ ਹੱਕ ਹੈ ਉਹਨੂੰ ਕਹੇ ਵੀ ਨਾ ਪੀ ਜੀ। ਤੇ ਹੁਣ ਤੁਸੀਂ ਕਹਿ ਰਹੇ ਹੋ ਜੀ ਕਿ ਇਹ ਨਸ਼ੇ ਜਿਹੜੀ ਹੈ ਉਹਨਾਂ ਦੀ ਤਸਕਰੀ ਉਹਨਾਂ ਨੇ ਸ਼ੁਰੂ ਕੀਤੀ ਜੀ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਨਕਲੂਜਨ ਦੇ ਵਿੱਚ ਜੀ ਕਿ 80,000 ਤੋਂ ਜ਼ਿਆਦਾ, ਕਿਉਂਕਿ ਫਿਗਰ ਨਾ ਤਾਂ ਅਸੀਂ ਡਾਟਾ ਕਲੈਕਟ ਕਰ ਸਕੇ, ਨਾ ਮਾਰਨ ਵਾਲੇ ਕੋਈ ਸਮਾਧੀਆਂ ਜਾਂ ਕਬਰਾਂ ਬਣਾਉਂਦੇ ਨੇ ਕਿ ਗਿਣਿਆ ਜਾਏ ਕਿੰਨੇ ਮਾਰੇ ਗਏ ਜੀ। 1 ਲੱਖ ਵੀ ਹੈ, 1.5 ਲੱਖ ਦੀ ਫਿਗਰ ਵੀ ਹੈ, 2.5 ਲੱਖ ਕਹਿਣ ਵਾਲੇ ਵੀ ਨੇ। ਸੋ 80,000 ਦੀ ਫਿਗਰ ਉਹਨਾਂ ਨੇ ਕਿਹਾ ਕਿ ਵੀ ਉਹ ਨਸਲਕੁਸ਼ੀ ਜਿਹੜੀ ਹੈ ਉਹ ਤਾਂ ਅਸੀਂ ਉਹਦੇ ਚੋਂ ਨਿਕਲੇ, ਫਿਰ ਸਰਵਾਈਵ ਕਰਕੇ ਫਿਰ ਅਸੀਂ ਲੜਨ ਦੀ ਸਮਰੱਥਾ ਰੱਖਦੇ ਹਾਂ। ਪਰ ਜਿਹੜਾ ਇਹਨਾਂ ਨੇ ਨਸ਼ਿਆਂ ਦੇ ਨਾਲ ਜਿਵੇਂ ਪੰਜਾਬ ਦੀ ਜਵਾਨੀ ਨੂੰ ਇਹਨਾਂ ਨੇ ਤਬਾਹ ਕਰ ਦਿੱਤਾ, ਮੁੰਡੇ ਔਰ ਕੁੜੀਆਂ ਦੋਵੇਂ, ਹੁਣ ਤਾਂ ਫਿਗਰ ਜਿਹੜੀ ਉਹ ਆਲਮੋਸਟ ਕਲੋਜ਼ ਆ ਗਈ। ਪਹਿਲਾਂ 60-40 ਦੀ ਸੀ ਜੀ ਕਿ 60% ਹਾਈ ਸਕੂਲ ਦੇ ਔਰ 40% ਮੁੰਡੇ ਔਰ 40% ਬੱਚੀਆਂ, ਹੁਣ ਆਲਮੋਸਟ ਇਕੁਅਲ ਆ ਗਈ ਹੈ। ਯੂਨੀਵਰਸਿਟੀਆਂ ਕਾਲਜਾਂ ਦਾ ਤਾਂ ਅੱਗੋਂ ਬੇੜਾ ਗਰਕ ਹੈ। ਔਰ ਈਵਨ ਵੇਚਣ ਵਾਲਿਆਂ 'ਚ ਵੀ, ਸਪਲਾਇਰ ਦੇ ਵਿੱਚ ਵੀ ਜਿਹੜੀਆਂ ਨੇ ਉਹਨਾਂ ਬੀਬੀਆਂ ਦਾ ਇਸਤੇਮਾਲ ਕਰਨ ਲੱਗ ਗਏ ਨੇ ਜਿਹੜੇ ਵੱਡੇ ਸਮਗਲਰ ਨੇ। ਸੋ ਇਹ ਇੱਕ ਬੜੀ ਦੁਖਦ ਪਿਕਚਰ ਹੈ। ਔਰ ਇਹਦੇ 'ਚ ਇਹ ਬਿਲਕੁਲ ਹਾਕਮਾਂ ਦੀ ਜਿਹੜੀ ਹੈ ਲਾਈਨ ਹੈ, ਰੂਲਰਸ ਦੀ। ਪੁਲਿਸ ਇਹਨੂੰ ਇੰਪਲੀਮੈਂਟ ਕਰ ਰਹੀ ਹੈ, ਖੁਫੀਆ ਏਜੰਸੀਆਂ ਦਾ ਨੈਟਵਰਕ ਹੈ, ਪੋਲੀਟੀਸ਼ੀਅਨ ਇਹਦੇ 'ਚੋਂ ਪੈਸੇ ਬਣਾ ਰਹੇ ਨੇ, ਸਮਗਲਰ ਇਹਨੂੰ ਜਿਹੜਾ ਹੈ ਉਹ ਆਪਣੀ ਬਿਜ਼ਨਸ ਦੇ ਤੌਰ ਤੇ ਵਰਤ ਰਹੇ ਨੇ। ਸੋ ਵੀਰ ਜਗਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਸਾਡਾ ਧਿਆਨ ਦਿਵਾਇਆ ਜੀ। ਡਾਕਟਰ ਸਾਹਿਬ ਹੁਣ ਵੇਲਾ ਗਿਆ ਕਿ ਛੋਟੇ ਬ੍ਰੇਕ ਦਾ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਆਫਟਰ ਦ ਸ਼ੋਰਟ ਬ੍ਰੇਕ।